ਬਿਸਮਿਲ੍ਲਾਹਿਰ ਰਹਿਮਾनिर रहीम। ਸੱਜਣੋ ਤੇ ਮਿੱਤਰੋ, ਸਿਆਸੀ ਤਰਬੀਅਤ ਦਾ ਤਕਾਜ਼ਾ ਹੈ ਕਿ ਤੁਸੀਂ ਆਪਣੇ ਬਦਤਰੀਨ ਮੁਖਾਲਫ ਦੀ ਵੀ ਇੱਜ਼ਤ ਕਰੋ। ਤੁਹਾਡੇ ਇਖਤਲਾਫਾਤ ਇੰਨੇ ਡਾਢੇ ਨਹੀਂ ਹੋਣੇ ਚਾਹੀਦੇ ਕਿ ਉਹਨਾਂ ਦੇ ਸਾਹਮਣੇ ਤੁਹਾਡੀ ਅਖਲਾਕੀਆਤ ਨੀਵੀਆਂ ਪੈ ਜਾਣ। ਮੈਂ ਹਮੇਸ਼ਾ ਤੋਂ ਆਪਣੀਆਂ ਸਿਆਸੀ ਜਮਾਤਾਂ ਨੂੰ ਆਖਦਾ ਰਿਹਾ ਹਾਂ ਕਿ ਤੁਸੀਂ ਇੱਕ ਦੂਜੇ ਨਾਲ ਲੜਾਈ ਝਗੜਾ ਵੀ ਕਰੋ, ਦਸਤੋ ਗਰੇਬਾਂ ਵੀ ਹੋਵੋ, ਪਰ ਅਜਿਹੀਆਂ ਹਰਕਤਾਂ ਕਦੀ ਨਾ ਕਰਿਆ ਜੇ ਜਿਹੜੀਆਂ ਤੁਹਾਨੂੰ ਇਖਲਾਕੀ ਪਸਤੀ ਦਾ ਸ਼ਿਕਾਰ ਸਾਬਤ ਕਰਨ। ਮਰਦਾਂ ਦੀ ਲੜਾਈ ਮਰਦਾਂ ਨਾਲ ਹੁੰਦੀ ਹੈ। ਸਾਡੀ ਰਹਿਤਲ ਅਤੇ ਹਜ਼ਾਰਾਂ ਬਾਰੇ ਪੁਰਾਣੀ ਰੀਤ ਰਿਵਾਜ ਦੱਸਦੇ ਨੇ ਕਿ ਕਦੇ ਵੀ ਕੋਈ ਬੰਦੇ ਦਾ ਪੁੱਤਰ ਆਪਣੇ ਦੁਸ਼ਮਣ ਦੀ ਧੀ ਭੈਣ ਵੱਲ ਨਾ ਤਾਂ ਮੈਲੀ ਅੱਖ ਨਾਲ ਵੇਖਦਾ ਹੈ ਅਤੇ ਨਾ ਹੀ ਉਹਦੇ ਉੱਤੇ ਬਦਜ਼ੁਬਾਨੀ ਕਰਦਾ ਹੈ। ਪਿਛਲੇ ਦਿਨੀਂ KP ਤੋਂ ਵਜ਼ੀਰ ਆਲਾ ਸੁਹੇਲ ਅਫਰੀਦੀ ਹੋਰੀ ਆਪਣੇ ਕੁਝ ਵਜ਼ੀਰਾਂ ਅਤੇ ਕਾਰਕੁਨਾਂ ਸਣੇ ਲਾਹੌਰ ਅੱਪੜੇ। ਉਹਨਾਂ ਦਾ ਇਰਾਦਾ ਸੀ ਕਿ ਇੱਥੇ ਆ ਕੇ ਸੁੱਤੀ ਹੋਈ PTI ਨੂੰ ਫਿਰ ਜਗਾਇਆ ਜਾਏ। ਉਹਨਾਂ ਜਲਸੇ ਦਾ ਇਰਾਦਾ ਵੀ ਰੱਖਿਆ ਸੀ, ਜਿਹਦਾ ਐਲਾਨ ਤਾਂ ਨਹੀਂ ਸੀ ਕੀਤਾ, ਪਰ ਉਹਨਾਂ ਦਾ ਖਿਆਲ ਸੀ ਕਿ ਅਸੀਂ ਲਿਬਰਟੀ ਚੌਕ ਵਿੱਚ ਇੰਨੇ ਜੀਅ ਇਕੱਠੇ ਕਰ ਲਾਂਗੇ ਕਿ ਉੱਥੇ ਹੰਗਾਮੀ ਤੌਰ 'ਤੇ ਇਤਫਾਕੀਆ ਜਲਸਾ ਹੋ ਜਾਏਗਾ। ਪੰਜਾਬ ਦੀ ਬੱਚੀ ਕੁਛੀ ਕਿਆਦਤ ਨੇ ਵੀ ਉਹਨਾਂ ਨੂੰ ਯਕੀਨ ਦਵਾਇਆ ਸੀ ਕਿ ਤੁਹਾਡੇ ਆਉਣ ਨਾਲ ਆਮ ਕਾਰਕੁਨ ਬਾਹਰ ਨਿਕਲੇਗਾ ਅਤੇ ਤਹਿਰੀਕ ਇਨਸਾਫ ਇੱਕ ਅਜਿਹੀ ਤਹਿਰੀਕ ਸ਼ੁਰੂ ਕਰਨ 'ਚ ਕਾਮਯਾਬ ਹੋ ਜਾਏਗੀ ਜਿਹਦੇ ਦਾਅਵੇ ਇਹਦੇ ਪਲੇਟਫਾਰਮ ਤੋਂ ਬਾਰ-ਬਾਰ ਕੀਤੇ ਜਾ ਰਹੇ ਨੇ। ਤਹਿਰੀਕ ਇਨਸਾਫ ਦੀ ਨਾਪੁਖਤਾ ਅਤੇ ਸਿਆਸੀ ਹਵਾਲੇ ਨਾਲ ਕਮਜ਼ੋਰ ਕਿਆਦਤ ਨੇ ਇਹੋ ਸਮਝਿਆ ਕਿ ਬੜਕਬਾਜ਼ੀ ਨਾਲ ਸ਼ਾਇਦ ਲਾਹੌਰ ਦੇ ਸਿਆਸੀ ਮਿਜ਼ਾਜ ਨੂੰ ਬਦਲਿਆ ਜਾ ਸਕਦਾ ਹੈ। ਉਹਨਾਂ ਨੇ ਇੱਥੇ ਆ ਕੇ ਉਹ ਗੁਫ਼ਤਗੂ ਕੀਤੀ ਜਿਸ ਪਾਰੋਂ ਤਹਿਰੀਕ ਇਨਸਾਫ ਨੂੰ ਪੰਜਾਬ ਦੇ ਲੋਕ ਨਾਪਸੰਦ ਕਰਦੇ ਨੇ। ਇੱਥੋਂ ਦੇ ਲੋਕ ਦਲੀਲਾਂ ਰਾਹੀਂ ਸਿਆਸੀ ਇਖਤਲਾਫ ਦਾ ਇਜ਼ਹਾਰ ਕਰਨ ਦੀ ਪਹਿਚਾਣ ਰੱਖਦੇ ਨੇ। ਜਿਹਨੇ ਵੀ ਇੱਥੇ ਬਦਜ਼ੁਬਾਨੀ ਕੀਤੀ, ਇਸ ਖਿੱਤੇ ਨੇ ਉਹਨੂੰ ਮੁਸਤਰਦ ਕਰ ਦਿੱਤਾ। KP ਤੋਂ ਆਏ ਸੂਬਾਈ ਵਜ਼ੀਰਾਂ ਅਤੇ ਕਾਰਕੁਨਾਂ ਦਾ ਮਰੀਮ ਨਵਾਜ਼ ਸਣੇ ਆਪਣੇ ਮੁਖਾਲਫ ਧੜੇ ਦੀਆਂ ਜ਼ਨਾਨੀਆਂ ਬਾਰੇ ਜੋ ਲਹਿਜਾ ਅਤੇ ਕਲਾਮ ਸੀ, ਉਹਨੂੰ ਕਦੇ ਵੀ ਮੁਹੱਜ਼ਬ ਸਮਾਜ ਦੀ ਸਿਆਸਤ ਕਬੂਲ ਨਹੀਂ ਕਰ ਸਕਦੀ। ਇਹ ਗੱਲ ਦਰੁਸਤ ਹੈ ਕਿ ਕੋਈ ਯੂਟਿਊਬਰਾਂ ਉਹਨਾਂ ਉੱਤੇ ਇਹਦੀ ਜਲਗਾਰ ਕੀਤੀ ਜਿਵੇਂ ਖੋਰੇ ਉਧਾਰ ਵਾਪਸ ਲੈਣਾ ਹੋਵੇ। ਇਹੋ ਜਿਹਾ ਸਵਾਲ ਕੀਤੇ ਗਏ ਜਿਨ੍ਹਾਂ ਨੂੰ ਸਹਾਫਤ ਨਾਲ ਜੁੜਿਆ ਆਖਿਆ ਨਹੀਂ ਜਾ ਸਕਦਾ। ਇਹ ਅਮਲ ਯਕੀਨੀ ਤੌਰ 'ਤੇ ਦਰੁਸਤ ਨਹੀਂ ਸੀ, ਪਰ ਜਿਵੇਂ ਇਹਨਾਂ ਸਵਾਲਾਂ ਦੇ ਜਵਾਬਾਤ ਦਿੱਤੇ ਗਏ, ਉਸ ਲਹਿਜੇ, ਰਵੱਈਏ ਅਤੇ ਜ਼ੁਬਾਨ ਦਾ ਕਿਸੇ ਵੀ ਥਾਵੇਂ ਦਫਾ ਨਹੀਂ ਕੀਤਾ ਜਾ ਸਕਦਾ। ਜਿਵੇਂ ਮੀਨਾ ਖਾਂ ਅਫਰੀਦੀ ਨੇ ਗੈਰਾਜ ਵਾਲੀ ਘਟੀਆ ਅਤੇ ਚਵਲ ਗੱਲ ਕੀਤੀ, ਇਹਨੇ ਤਹਿਰੀਕ ਇਨਸਾਫ ਦੀ ਨੌਜਵਾਨ ਕਿਆਦਤ ਬਾਰੇ ਉਸ ਰਾਏ ਨੂੰ ਯਕਸਰ ਤਬਦੀਲ ਕਰਕੇ ਰੱਖਤਾ ਜਿਹੜੇ ਆਮ ਆਦਮੀ ਦੀ ਸੋਚ ਨੂੰ ਇਸ ਨਤੀਜੇ ਵੱਲ ਲੈ ਕੇ ਜਾ ਰਹੀ ਸੀ ਕਿ ਨਵੇਂ ਮੁੰਡੇ ਇਖਲਾਕੀ ਹਵਾਲੇ ਨਾਲ ਦੂਜਿਆਂ ਤੋਂ ਬਿਹਤਰ ਨੇ। ਜਾਅਲੀ ਸਾਫੀਆਂ ਦੇ ਸਵਾਲ ਜਵਾਬ 'ਤੇ ਗੈਰ ਸੰਜੀਦਾ ਹੋ ਸਕਦੇ ਨੇ, ਪਰ ਅਸਲੀ ਸਿਆਸਤਦਾਨ ਦੇ ਜਵਾਬਾਂ ਵਿੱਚ ਤਾਂ ਇਖਲਾਕੀ ਕਦਰਾਂ ਵਿਖਾਲੀ ਦੇਣੀਆਂ ਚਾਹੀਦੀਆਂ ਨਾ। ਬਹਰਹਾਲ ਜੋ ਵੀ ਹੋਇਆ ਮੰਦਾ ਹੋਇਆ। ਸ਼ਹਿਰ ਲਾਹੌਰ ਵਿੱਚ ਇੰਜ ਨਹੀਂ ਸੀ ਹੋਣਾ ਚਾਹੀਦਾ। ਬੇਸ਼ੱਕ ਅਗਲੇ ਦਿਹਾੜੇ ਵਜ਼ੀਰ ਆਲਾ ਨੇ ਚੰਦ ਮਖਸੂਸ ਸਾਫੀਆਂ ਨਾਲ ਮੁਲਾਕਾਤ ਕਰਕੇ ਇਹ ਤਾਸਰ ਵੀ ਦੇਣ ਦੀ ਕੋਸ਼ਿਸ਼ ਕੀਤੀ ਕਿ ਉਹ ਲੋਕਾਂ ਦੀ ਗੁਫ਼ਤਗੂ ਬੜੇ ਧਾਮਲ ਨਾਲ ਸੁਣਦੇ ਨੇ ਅਤੇ ਨਾਲ ਜਵਾਬ ਦੇਣ ਲੱਗਿਆ ਵੀ ਚੰਗੀ ਤਰ੍ਹਾਂ ਸੋਚ ਵਿਚਾਰ ਕਰਦੇ ਨੇ। ਇਹ ਮਜਲਿਸ ਉਦੋਂ ਲਾਈ ਗਈ ਜਦ ਪੁਲਾਂ ਹੇਠੋਂ ਬਹੁਤ ਸਾਰਾ ਪਾਣੀ ਨਿਕਲ ਚੁੱਕਿਆ ਸੀ। ਸੋਸ਼ਲ ਮੀਡੀਆ ਉੱਤੇ ਪਿੱਟ ਸਿਆਪਾ ਅਤੇ ਸ਼ੋਰ ਸ਼ਰਾਬਾ ਅਜਿਹੀ ਖੇਹ ਉਡਾ ਚੁੱਕਿਆ ਸੀ ਜਿਹਨੇ PTI ਦੇ ਬਹੁਤ ਸਾਰੇ ਆਗੂਆਂ ਦੇ ਚਿਹਰੇ ਬੇਨਕਾਬ ਕਰ ਛੱਡੇ। ਸੱਜਣੋ ਤੇ ਮਿੱਤਰੋ, ਮੈਂ ਹਮੇਸ਼ਾ ਤੋਂ ਤਹਿਰੀਕ ਇਨਸਾਫ ਦਾ ਚਾਹੀਵਾਰ ਰਿਹਾ ਹਾਂ। ਮੈਂ ਹਮੇਸ਼ਾ ਇਹ ਖਾਸ ਕੀਤੀ ਹੈ ਕਿ ਕੋਈ ਨਵੀਂ ਕੁਵਤ ਆਪਣੇ ਅਮਲ ਤੋਂ ਸਾਬਤ ਕਰੇ ਕਿ ਉਹ ਲੁਕਾਈ ਦੀ ਸਹੀ ਮਾਇਨੇ ਵਿੱਚ ਤਰਜਮਾਨ ਹੈ। ਜਦ ਤਹਿਰੀਕ ਇਨਸਾਫ ਪੰਜਾਬ ਵਿੱਚ ਹਾਕਮ ਬਣੀ ਅਤੇ ਉਦੋਂ ਉਸਮਾਨ ਬੁਜ਼ਦਾਰ ਜਿਹੇ ਨਿਕੰਮੇ ਅਤੇ ਨਾਲਾਇਕ ਨੂੰ ਸਭ ਤੋਂ ਵੱਡੇ ਸੂਬੇ ਦਾ ਹਾਕਮ ਲਾ ਕੇ ਇਮਰਾਨ ਖਾਨ ਨੇ ਅਜਿਹੀ ਗਲਤੀ ਕੀਤੀ ਸੀ ਜਿਹਦਾ ਖਮਿਆਜ਼ਾ ਇਹ ਜਮਾਤ ਅੱਜ ਤੱਕ ਭੁਗਤ ਰਹੀ ਹੈ। ਫਿਰ ਉਹਨਾਂ ਦੀ ਸੁਆਣੀ ਬੁਸ਼ਾ ਬੀਬੀ ਅਤੇ ਅਸਲ ਖਿਡਾਰੀ ਫਰਾਹ ਗੋਗੀ ਨੇ ਜੋ ਕਰਤੂਤ ਘੋਲੇ, ਉਹਨਾਂ ਸਾਬਤ ਕਰ ਦਿੱਤਾ ਕਿ ਸਾਡੇ ਜਿਹੇ ਲੋਕ ਜਿਹੜੇ PTI ਤੋਂ ਉਮੀਦ ਲਾਈ ਬੈਠੇ ਨੇ ਉਹ ਗਲਤੀ ਕਰ ਰਹੇ ਨੇ। ਮੈਂ ਇਮਰਾਨ ਖਾਨ ਦਾ ਹਮਦਰਦ ਹਾਂ, ਪਰ ਜਦ ਆਪਣੀ ਸੋਚ ਨਾਲ ਸੋਚੇ ਬਗੈਰ ਕਿਸੇ ਵਜ੍ਹਾ ਤੋਂ ਗੋਗੀ ਦੀ ਹਮਾਇਤ ਅਤੇ ਦਫਾ ਕਰਨ ਵਾਲਾ ਉਹ ਲੀਡਰ ਨਹੀਂ ਹੋ ਸਕਦਾ ਜੇ ਤੋਂ ਅਸੀਂ ਤਬਦੀਲੀ ਦੀ ਉਮੀਦ ਰੱਖ ਸਕਦੇ ਹੋਈਏ। ਬਹਰਹਾਲ ਫਿਰ ਵੀ ਮੈਂ ਇਹ ਆਖਾਂਗਾ ਕਿ ਸਿਆਸੀ ਇਖਤਲਾਫ ਨੂੰ ਉਸ ਨੇਕ ਤੱਕ ਨਹੀਂ ਜਾਣਾ ਚਾਹੀਦਾ ਜਿੱਥੋਂ ਵਾਪਸੀ ਮੁਮਕਿਨ ਨਾ ਹੋਵੇ। ਅੱਜ ਤਹਿਰੀਕ ਇਨਸਾਫ ਇੱਕ ਸੂਬੇ ਦੀ ਜਮਾਤ ਬਣ ਕੇ ਰਹਿ ਗਈ ਹੈ। ਪੰਜਾਬ ਵਿੱਚ ਵਸਣ ਵਾਲੇ ਜੇਕਰ ਉਹਦੀ ਹਮਾਇਤ ਕਰ ਰਹੇ ਨੇ ਤਾਂ ਉਹਦੇ ਪਿੱਛੇ ਉਹ ਇਨਕਲਾਬੀ ਸੋਚ ਹੈ ਜਿਹੜੀ ਇਸ ਧਰਤੀ ਉੱਤੇ ਹਰ ਦੌਰ ਜਨਮ ਲੈਂਦੀ ਰਹੀ। ਪੰਜਾਬੀ ਹਮੇਸ਼ਾ ਮਾੜੇ ਬੰਦੇ ਨਾਲ ਖਲੋ ਕੇ ਉਹਦੀ ਹਮਾਇਤ ਕਰਦਾ ਰਿਹਾ ਹੈ। ਇਹ ਹਮਾਇਤ ਹਮਦਰਦੀ ਵੀ ਹੋ ਸਕਦੀ ਹੈ ਅਤੇ ਇਹ ਖਿਆਲ ਵੀ ਕਿ ਜੇਕਰ ਤੁਸੀਂ ਕਿਸੇ ਨੂੰ ਬਦੋਬਦੀ ਨੁਕਰੇ ਲਾਓਗੇ ਤਾਂ ਉਹਦੀਆਂ ਗਲਤੀਆਂ ਛੁਪ ਜਾਣਗੀਆਂ। ਇਹ ਮਾਮਲਾ ਇਮਰਾਨ ਖਾਨ ਜਾਂ PTI ਦੀ ਜੇਲ੍ਹੇਬੰਦ ਕਿਆਦਤ ਨਾਲ ਹੋ ਰਿਹਾ ਹੈ।
ਉਹਨਾਂ ਨੂੰ ਜਿੰਨਾ ਮਜ਼ਲੂਮ ਵਿਖਾਇਆ ਜਾ ਰਿਹਾ ਹੈ, ਇਹਦੇ ਨਾਲ ਉਹਨਾਂ ਦੇ ਹਵਾਲੇ ਨਾਲ ਹਮਦਰਦੀਆਂ ਪੈਦਾ ਹੋ ਰਹੀਆਂ ਨੇ। ਹਾਲਾਂਕਿ ਪਿਛਲੇ ਹਾਕਮਾਂ ਦੇ ਖਾਤੇ ਵਿੱਚ ਅਜਿਹਾ ਕੰਮ ਹਰਗਿਜ਼ ਨਹੀਂ ਕਿ ਲੋਕ ਉਹਨੂੰ ਪਸੰਦ ਕਰਨ ਜਾਂ ਫਿਰ ਉਹਦੀ ਹਮਾਇਤ ਵਿੱਚ ਬਾਹਰ ਨਿਕਲਣ। ਇਹ ਜੋ ਕੁਝ ਦਿਨਾਂ ਬਾਅਦ ਸੋਸ਼ਲ ਮੀਡੀਆ ਉੱਤੇ ਉਬਾਲ ਵਿਖਾਈ ਦਿੰਦਾ ਹੈ, ਇਹਦੀ ਵਜ੍ਹਾ ਸਿਰਫ ਹਕੂਮਤ ਵੱਲੋਂ ਮਿਸਮੈਨੇਜਮੈਂਟ ਹੈ। ਉਹ ਤਾਸਰ ਹੈ ਜਿਹੜਾ ਇੰਝ ਦਿੱਤਾ ਜਾਂਦਾ ਹੈ ਕਿ ਅਸੀਂ ਤਹਿਰੀਕ ਇਨਸਾਫ ਨੂੰ ਤਾਕਤ ਦੇ ਜ਼ੋਰ ਨਾਲ ਮੁਕਾ ਦਿਆਂਗੇ। ਮਰੀਮ ਨਵਾਜ਼ ਜਾਂ ਫਿਰ ਉਹਦੇ ਵਾਲਦ ਮੀਆਂ ਨਵਾਜ਼ ਸ਼ਰੀਫ ਨੂੰ ਚੰਗੀ ਤਰ੍ਹਾਂ ਜਾਣਦੇ ਨੇ ਕਿ ਪੰਜਾਬੀਆਂ ਨੂੰ ਉਸ ਬੰਦੇ ਤੋਂ ਦੂਰ ਨਹੀਂ ਕੀਤਾ ਜਾ ਸਕਦਾ ਜਿਹਨੂੰ ਬੇਸ਼ੱਕ ਚੋਰੀ ਦੀ ਸਜ਼ਾ ਉੱਤੇ ਸਰੇਆਮ ਮਾਰਤਾ ਜਾਏ। ਲੋਕ ਮੁਹੱਬਤ ਕਰਨ ਵਾਲੇ ਨੇ, ਖਾਸ ਤੌਰ 'ਤੇ ਮਾੜੇ ਅਤੇ ਲਿੱਸੇ ਦੀ ਹਮਾਇਤ ਕਰਨਾ ਇੱਥੋਂ ਦੇ ਲੋਕਾਂ ਦੀ ਜੀਨ ਦੇ ਸ਼ਾਮਲ ਹੈ। ਮੈਂ ਸਰਕਾਰਾਂ ਨੂੰ ਆਖਾਂਗਾ ਕਿ ਤਹਿਰੀਕ ਇਨਸਾਫ ਨੂੰ ਖੁੱਲ੍ਹ ਕੇ ਖੇਡਣ ਦਿਓ। ਲੋਕ ਇਹਨਾਂ ਦੀ ਆਮਕਾਨਾ ਸਿਆਸਤ ਅਤੇ ਜਜ਼ਬਾਤੀ ਗੱਲਾਂ ਤੋਂ ਆਪੇ ਹੀ ਆ ਜਾਣਗੇ। ਜਿਹੜਾ ਆਪ ਆਪਣੀ ਸਿਆਸਤ ਨੂੰ ਖਤਮ ਕਰਨਾ ਚਾਹ ਰਿਹਾ ਹੋਵੇ, ਤੁਸੀਂ ਉਹਨੂੰ ਮਾਰ ਕੇ ਕਾਤਲ ਹੋਣ ਦਾ ਇਲਜ਼ਾਮ ਆਪਣੇ ਗਾਟੇ ਕਿਉਂ ਫਿੱਟ ਕਰਦੇ ਹੋ? ਬਹਰਹਾਲ ਅਖੀਰ ਉੱਤੇ ਇਹੋ ਆਖਾਂਗਾ ਕਿ ਪਿਛਲੇ ਕੁਝ ਅਰਸੇ ਤੋਂ ਸਾਡਾ ਸਿਆਸੀ ਜ਼ਵਾਲ ਮੁਸਲਸਲ ਵੱਧ ਰਿਹਾ ਹੈ। ਉਹ ਇਖਲਾਕੀ ਕਦਰਾਂ ਕਿਤੇ ਬਹੁਤ ਪਿੱਛੇ ਰਹਿ ਗਈਆਂ ਨੇ, ਜਿਨ੍ਹਾਂ ਰਾਹੀਂ ਅਸੀਂ ਆਪਣੇ ਬਦਤਰੀਨ ਮੁਖਾਲਫਾਂ ਦੀ ਇੱਜ਼ਤ ਕਰਦੇ ਸਾਂ। ਮੁਖਾਲਫ ਘਰਾਣੇ ਦੀ ਧੀ ਭੈਣ ਦੇ ਦੁਪੱਟੇ ਨੂੰ ਆਪਣੀ ਪੱਗ ਤੋਂ ਵੱਧ ਕੀਮਤੀ ਜਾਣਦੇ ਸਾਂ। ਹੁਣ ਤਾਂ ਅਜਿਹਾ ਮਾਹੌਲ ਬਣ ਰਿਹਾ ਹੈ ਜਿਹਦੇ ਵਿੱਚ ਸਭ ਤੋਂ ਪਹਿਲਾਂ ਮੁਖਾਲਫ ਦੀ ਧੀ ਭੈਣ ਹੀ ਪੁਣੀ ਜਾਂਦੀ ਹੈ। ਰੱਬ ਸੱਚੇ ਅੱਗੇ ਦੁਆ ਹੈ ਕਿ ਸਾਡੇ ਦੇਸ਼ ਦੇ ਇਹਨਾਂ ਸਿਆਸਤਦਾਨਾਂ ਨੂੰ ਸੋਚਣ ਸਮਝਣ ਦੀ ਤੌਫੀਕ ਦੇਵੇ ਜੋ ਰੰਜਿਸ਼ਾਂ ਅਤੇ ਕਦੂਰਤਾਂ ਵਿੱਚ ਇਹਨਾਂ ਕੁ ਦੂਰ ਜਾ ਰਹੇ ਨੇ ਜਿੱਥੋਂ ਵਾਪਸੀ ਦਾ ਸਫ਼ਰ ਮੁਮਕਿਨ ਨਹੀਂ। ਸਾਡਾ ਸਮਾਜ ਤੇਜ਼ੀ ਨਾਲ ਉਸ ਸਿਆਸੀ ਇਨਸਾਫ ਪਸੰਦੀ ਵੱਲ ਵੱਧ ਰਿਹਾ ਹੈ ਜਿਸ ਤੋਂ ਅੱਛਾਈ ਦੀ ਕੋਈ ਉਮੀਦ ਨਹੀਂ। ਇਸ ਦੁਆ ਨਾਲ ਇਜਾਜ਼ਤ ਦਿਓ ਕਿ ਰੱਬ ਸੱਚਾ ਸਾਨੂੰ ਮੁਹੱਬਤਾਂ ਦੀ ਰੀਤ ਨਿਭਾਉਣ ਦੀ ਤੌਫੀਕ ਦੇਵੇ। ਅਸੀਂ ਉਸ ਰਾਹ ਟੁਰੀਏ ਜਿਹੜੀ ਭਾਈਚਾਰੇ ਅਤੇ ਬਰਦਾਸ਼ਤ ਦੀ ਰਾਹ ਹੈ। ਅਸੀਂ ਇਹ ਰਾਹਾਂ ਇਖਤਿਆਰ ਕਰਾਂਗੇ ਤਾਂ ਹੀ ਮੁਲਕ ਅਮਨ و ਅਮਾਨ ਦਾ ਗਹਿਵਾਰਾ ਬਣ ਸਕੇਗਾ। ਰੱਬ ਸੱਚਾ ਸਾਡੇ ਦੇਸ਼ ਉੱਤੇ ਆਪਣੀਆਂ ਰਹਿਮਤਾਂ ਮੁਹੱਬਤਾਂ ਦੀ ਛਾਂ ਰੱਖੇ, ਇਸ ਦੇਸ਼ ਨੂੰ ਭੈੜੀ ਨਜ਼ਰ ਤੋਂ ਮਹਿਫੂਜ਼ ਰੱਖੇ ਅਤੇ ਲੋਕਾਂ ਨੂੰ ਇੱਕ ਦੂਜੇ ਨਾਲ ਜੁੜ ਕੇ ਰਹਿਣ ਦੀ ਤੌਫੀਕ ਦੇਵੇ। ਅੱਜ ਦੀ ਇੰਨੀਆਂ ਗੱਲਾਂ ਹੀ, ਫਿਰ ਮਿਲਾਂਗੇ। ਜਿਉਂਦੇ ਰਹੋ, ਰੱਬ ਰੱਖਾ।